ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ TV 84 ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਅੱਜ ਵਿਊਅਰਸ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਸਿੱਖ ਜਗਤ ਦੇ ਵਿੱਚ ਇਸ ਵਕਤ ਭਖਿਆ ਹੋਇਆ ਮਸਲਾ ਹੈ ਬੁੱਤਾਂ ਦਾ, ਜਿਹੜੀ ਦਰਬਾਰ ਸਾਹਿਬ ਨੂੰ ਜਾਂਦੀ ਸੜਕ ਹੈ ਜਿਹਨੂੰ ਹੈਰੀਟੇਜ ਸਟਰੀਟ ਦਾ ਨਾਂ ਦਿੱਤਾ ਗਿਆ, ਉੱਥੇ ਜਦੋਂ ਇਹ ਸਾਰੇ ਪਾਰਟ ਨੂੰ ਡਿਵੈਲਪ ਕੀਤਾ ਗਿਆ ਬਾਦਲ ਸਰਕਾਰ ਦੇ ਸਮੇਂ, ਉਸ ਸਮੇਂ ਜਿਹੜੇ ਬੁੱਤ ਹੈਗੇ ਆ ਭੰਗੜੇ ਗਿੱਧੇ ਪਾਉਂਦਿਆਂ ਦੇ ਬੁੱਤ ਉੱਥੇ ਸਥਾਪਿਤ ਕੀਤੇ ਗਏ। ਅਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਾਰਾ ਘਟਨਾਕ੍ਰਮ ਇਸ ਸਾਰੇ ਪਾਠ ਨੂੰ ਲੈ ਕੇ, ਬੁੱਤਾਂ ਨੂੰ ਲੈ ਕੇ ਚੱਲ ਰਿਹਾ ਹੈ, ਇਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। ਅਸੀਂ ਦੇਖਿਆ ਕਿ ਜਿਹੜੇ ਸਿੱਖ ਨੌਜਵਾਨ ਹੈਗੇ ਆ 10 ਦੇ ਕਰੀਬ ਉਹਨਾਂ ਦੀ ਗਿਣਤੀ ਹੈ ਜਿਨ੍ਹਾਂ ਵੱਲੋਂ ਪਹਿਲਾਂ ਮੈਮੋਰੈਂਡਮਸ ਦਿੱਤੇ ਗਏ, DC ਤੱਕ ਪਹੁੰਚ ਕੀਤੀ ਗਈ, SDM ਤੱਕ, ਪੁਲਿਸ ਪ੍ਰਸ਼ਾਸਨ ਤੱਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਮੈਮੋਰੈਂਡਮਸ ਦਿੱਤੇ ਗਏ ਕਿ ਇਹ ਜਿਹੜੇ ਬੁੱਤ ਹੈਗੇ ਆ ਇਹ ਸਿੱਖ ਸਿਧਾਂਤ ਦੇ ਖਿਲਾਫ ਨੇ, ਉਲਟ ਜਾਂਦੇ ਆ। ਇੱਥੇ ਇੱਕ ਧਾਰਮਿਕ ਮਾਹੌਲ ਨਾ ਦੇ ਕੇ ਇਹਨੂੰ ਰੰਗਤ ਕੁਝ ਹੋਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸੋ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ। ਪਰ ਨਾ ਉਹ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਨ 'ਤੇ ਉਹਨਾਂ ਨੇ ਆਪ ਜਿਹੜਾ ਹੈਗਾ ਇੱਕ ਸਿੰਬੋਲਿਕ ਪ੍ਰੋਟੈਸਟ ਦੇ ਤੌਰ 'ਤੇ ਉਹ ਉਹਨਾਂ ਬੁੱਤਾਂ ਨੂੰ ਜਿਹੜੀ ਤੋੜਨ ਦੀ ਜਿਹੜੀ ਉਪਰਾਲਾ ਸੀ ਉਹ ਸ਼ੁਰੂ ਕੀਤਾ, ਜਿਹਦੇ ਤੋਂ ਬਾਅਦ ਉਹਨਾਂ ਦੇ ਉੱਤੇ ਹੁਣ 307 ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਾਰੇ ਮਾਮਲੇ ਤੋਂ ਬਾਅਦ ਜਿਹੜੀ ਰੀਸੈਂਟ ਡਿਵੈਲਪਮੈਂਟ ਹੈ ਇਸ ਕੇਸ ਦੇ ਵਿੱਚ ਉਹ ਹੈਗੀ ਹੈ ਕਿ ਹੁਣ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਸਿੰਘਾਂ ਨੂੰ, ਉਹਨਾਂ ਨੌਜਵਾਨ ਸਿੱਖ ਬੱਚਿਆਂ ਨੂੰ ਰਿਹਾ ਕਰਨ ਦੇ ਲਈ ਜਿਹੜਾ ਹੈ ਉੱਥੇ ਮੋਰਚਾ ਲਾਇਆ ਗਿਆ। ਬਿਨਾਂ ਸ਼ਰਤ ਉਹਨਾਂ ਨੂੰ ਰਿਹਾ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਹ ਜਿਹੜੇ ਬੁੱਤ ਹੈਗੇ ਆ ਉਹਨਾਂ ਨੂੰ ਉੱਥੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸੋ ਇਸ ਮਾਮਲੇ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਕਿ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਅਤੇ ਖ਼ਾਸ ਤੌਰ 'ਤੇ ਇਹ ਜਿਹੜੇ ਬੁੱਤ ਸਥਾਪਿਤ ਕੀਤੇ ਗਏ ਨੇ ਬਾਦਲ ਸਰਕਾਰ ਦੇ ਸਮੇਂ ਦੇ ਦੌਰਾਨ, ਇਹਦੇ ਬਿਹਾਈਂਡ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਜਾਂ ਇਹ ਬਿਊਟੀਫਿਕੇਸ਼ਨ ਦੇ ਨਾਂ ਥੱਲੇ ਜਿਹੜਾ ਕੁਛ ਕੀਤਾ ਜਾ ਰਿਹਾ ਹੈ। ਇਕੱਲੀ ਇਹ ਇੱਕ ਐਗਜ਼ਾਮਪਲ ਆ ਜਿਹੜੀ ਅੱਜ ਸਾਡੇ ਸਾਹਮਣੇ ਆ, ਹੋਰ ਵੀ ਉਦਾਹਰਨਾਂ ਜਿਹੜੀਆਂ ਨੇ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਵੀ ਅਤੇ ਜਿਹੜਾ ਅਜੋਕਾ ਇਤਿਹਾਸ ਹੈ ਉਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਇਹ ਸਾਰਾ ਚੱਲ ਕੀ ਰਿਹਾ, ਇਹ ਸਾਰੀ ਖੇਡ ਕੀ ਹੈ, ਇਸ ਬਾਬਤ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਵੰਗਾਰ ਜਿਹੜਾ ਮੈਗਜ਼ੀਨ ਹੈ ਉਹਦੇ ਮੁੱਖ ਸੰਪਾਦਕ ਸਰਦਾਰ ਬਲਜੀਤ ਸਿੰਘ ਖਾਲਸਾ ਸਾਡੇ ਨਾਲ ਪੰਜਾਬ ਦੇ ਵਿੱਚੋਂ ਫੋਨ ਲਾਈਨ 'ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਬਲਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸ਼ੁਰੂਆਤ ਦੇ ਵਿੱਚ ਮੈਂ ਜਿਹੜਾ ਰੀਸੈਂਟਲੀ ਇਹ ਸਾਰਾ ਘਟਨਾਕ੍ਰਮ ਵਾਪਰਿਆ ਸਾਡੇ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਜਾਂ ਅਦਰਵਾਈਜ਼ ਵੀ ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ ਉਹਦੀ ਡੀਟੇਲ ਜ਼ਰੂਰ ਤੁਸੀਂ ਸਾਨੂੰ ਦੇ ਦਿਓ, ਸਟੈਪ ਬਾਏ ਸਟੈਪ। ਜਿਹੜੇ ਅੱਜ ਹੁਣ ਧਰਨਾ ਲੱਗਾ ਹੋਇਆ ਉੱਥੇ ਸਿੰਘ ਬੈਠੇ ਆ ਲਗਾਤਾਰਤਾ ਦੇ ਨਾਲ, ਉੱਥੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਹੁਣ ਬਿਆਨ ਵੀ ਆ ਰਹੇ ਆ ਅਤੇ ਅਦਰਵਾਈਜ਼ ਵੀ ਇਹ ਜਿਹੜਾ ਮਾਮਲਾ ਭਖਿਆ ਹੋਇਆ ਉੱਥੇ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੇ ਬੁੱਤ ਸਥਾਪਿਤ ਕੀਤੇ ਗਏ ਆ। ਹਾਂਜੀ, ਇਹ ਅਸਲ ਵਿੱਚ ਇਹਨੂੰ ਕਿਹਾ ਜਾਂਦਾ ਵਿਰਾਸਤੀ ਸੜਕ, ਜਿਹੜੀ ਸੜਕ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈ। ਤੇ ਜੇ ਦਰਬਾਰ ਸਾਹਿਬ ਦੀ ਵਿਰਾਸਤ ਜਿਹੜੀ ਹੈ ਜੇ ਅਸੀਂ ਦੇਖੀਏ ਤੇ ਕਿੰਨੀਆਂ ਕੁਰਬਾਨੀਆਂ ਜਿਹੜੀਆਂ ਕਿ ਜਿਵੇਂ ਇੱਕ ਵਿਦਵਾਨ ਨੇ ਕਿਹਾ ਕਿ ਇੱਕ ਸਿਰ ਦੇ ਥੱਲੇ ਪਤਾ ਨਹੀਂ ਕਿੰਨੇ ਕਿੰਨੇ ਸ਼ਹੀਦਾਂ ਦੇ ਸਿਰ ਲੱਗੇ ਹੋਏ ਆ। ਤੇ ਉਸ ਵਿਰਾਸਤ, ਉਸ ਮਹਾਨ ਵਿਰਾਸਤ ਵੱਲ ਸਾਡਾ ਜਿਹੜਾ ਇੱਕ ਅਧਿਆਤਮਕ ਕੇਂਦਰ ਆ ਸਾਡੇ ਧਰਮ ਦਾ ਜੀ, ਤੇ ਉਧਰ ਜਿਹੜੀ ਉਸ ਪਾਸੇ ਜਿਹੜੀ ਸੜਕ ਜਾ ਰਹੀ ਆ, ਉਸ ਸੜਕ ਦੇ ਉੱਤੇ ਗਿੱਧੇ ਤੇ ਭੰਗੜੇ ਦੇ ਜਿਹੜੇ ਬੁੱਤ ਸਥਾਪਿਤ ਕਰਦੇ ਨੇ, ਇਹ ਅਸਲ ਵਿੱਚ ਸਿੱਖ ਧਰਮ ਦੇ ਉੱਤੇ, ਸਿੱਖ ਅਕੀਦੇ ਦੇ ਉੱਤੇ ਬਹੁਤ ਵੱਡਾ ਹਮਲਾ। ਤੇ ਅਸੀਂ ਆਮ ਵੇਖਦੇ ਹਾਂ ਕਿ ਜਿਹੜਾ ਮਾਹੌਲ ਉੱਥੇ ਹੋਣਾ ਚਾਹੀਦਾ, ਜਦੋਂ ਕੋਈ ਸ਼ਰਧਾ ਨਾਲ ਕੋਈ ਪਰਿਵਾਰ, ਕੋਈ ਜਿਹੜੇ ਦੂਰੋਂ ਜਿਹੜੇ ਟੂਰਿਸਟ ਆਉਂਦੇ ਨੇ, ਉਹਨਾਂ ਨੂੰ ਅਸੀਂ ਜਿਹੜਾ ਇੱਕ ਮਾਹੌਲ ਸ੍ਰੀ ਦਰਬਾਰ ਸਾਹਿਬ ਜਾਣ ਵੇਲੇ ਜਿਹੜਾ ਦੇਣਾ ਚਾਹੀਦਾ, ਉਹ ਬਿਲਕੁਲ ਉਸ ਤੋਂ ਉਲਟ। ਕਿਉਂਕਿ ਭੰਗੜੇ ਦੇ ਜਿਹੜੇ ਬੁੱਤ ਨੇ ਉਹਦੇ ਅੱਗੇ ਖਲੋ ਕੇ ਲੋਕੀ ਸੈਲਫੀਆਂ ਲੈਂਦੇ ਆ ਤੇ ਕਈ ਤਰ੍ਹਾਂ ਉਸੇ ਤਰ੍ਹਾਂ ਦੇ ਭੰਗੜੇ ਦੇ ਸਟਾਈਲ ਦੇ ਵਿੱਚ ਫੋਟੋਆਂ ਖਿਚਾਉਂਦੇ ਨੇ ਜੀ। ਤੇ ਬਿਲਕੁਲ ਜਿਹੜਾ ਕਿ ਉਲਟ ਮਾਹੌਲ ਜਿਹੜਾ ਕਿ ਦਿੱਤਾ ਜਾ ਰਿਹਾ ਸੀਗਾ, ਜਿਹਦੇ ਖਿਲਾਫ ਸਿੱਖ ਕੌਮ ਦੇ ਵਿੱਚ, ਪੂਰੀ ਕੌਮ ਦੇ ਵਿੱਚ ਲੰਮੇ ਸਮੇਂ ਤੋਂ ਰੋਸ ਚੱਲਿਆ ਆ ਰਿਹਾ, ਜਿਹਦੇ ਲਈ ਕਈ ਵਾਰੀ ਜਿਹੜੇ ਆ ਕਿ ਜਿਵੇਂ ਤੁਸੀਂ ਦੱਸਿਆ ਮੰਗ ਪੱਤਰ ਵੀ ਦਿੱਤੇ ਗਏ। ਪਰ ਜਿਹੜੀ ਸਮੇਂ ਦੀ ਸਰਕਾਰ ਹੈ, ਕੋਈ ਵੀ ਹੋਵੇ ਭਾਵੇਂ, ਉਹਨਾਂ ਦਾ ਸਿੱਖਾਂ ਦੇ ਮਸਲਿਆਂ ਨਾਲ ਜਿਹੜਾ ਉਹਨਾਂ ਦਾ
ਸ਼ੁਰੂ ਤੋਂ ਹੀ ਇਹ ਰਵੱਈਆ ਰਿਹਾ ਕਿ ਜਦੋਂ ਤੱਕ ਮਾਮਲਾ ਜਿਹੜਾ ਹਿੰਸਕ ਨਹੀਂ ਹੋ ਜਾਂਦਾ ਉਦੋਂ ਤੱਕ ਉਹਦੇ ਤੇ ਗੌਰ ਹੀ ਨਹੀਂ ਕੀਤਾ ਜਾਂਦਾ ਜੀ। ਤੇ ਬਿਲਕੁਲ ਇਹੀ ਹੋਇਆ ਇਸ ਮੁੱਦੇ ਦੇ ਵਿੱਚ ਵੀ। ਅਖੀਰ ਜਿਹੜਾ ਕਿ ਇੱਕ ਸੰਕੇਤਕ ਤੌਰ ਦੇ ਉੱਤੇ ਜਿਹੜਾ ਕਿ ਹਾਲਾਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜਾ ਇਹ ਮੈਟਲ ਦੇ ਬੁੱਤ ਲੱਗੇ ਨੇ ਤੋੜੇ ਨਹੀਂ ਜਾ ਸਕਦੇ, ਪਰ ਉਹਨਾਂ ਨੇ ਇੱਕ ਸੰਕੇਤਕ ਰੂਪ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਹੜਾ ਸਿੱਖ ਕੌਮ ਦਾ ਰੋਸ ਜਿਹੜਾ ਉਹਨੂੰ ਪ੍ਰਗਟ ਕੀਤਾ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੇ ਉੱਤੇ ਧਾਰਾ 307 ਵਰਗੀ ਸੰਗੀਨ ਧਾਰਾ ਜਿਹੜੀ ਹੈ ਉਹ ਲਾ ਕੇ ਪਰਚੇ ਦਰਜ ਕੀਤੇ ਗਏ ਨੇ। 307 ਦਾ ਜਿਹੜਾ ਮਤਲਬ ਹੁੰਦਾ ਕਤਲ ਦੀ ਕੋਸ਼ਿਸ਼ ਜੀ। ਤੇ ਇਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀ ਬੁੱਤ ਪ੍ਰਸਤਾਂ ਦੀ ਹਕੂਮਤ ਆ, ਕਿ ਬੁੱਤ ਪ੍ਰਸਤੀ ਦੇ ਵਿੱਚ ਕਿਹਾ ਜਾਂਦਾ ਕਿ ਇਹਨਾਂ ਬੁੱਤਾਂ ਦੇ ਵਿੱਚ ਜ਼ਿੰਦਗੀ ਆ, ਉਹਨਾਂ ਨੂੰ ਬੁੱਤਾਂ ਦੀ ਪੂਜਾ ਕੀਤੀ ਜਾਂਦੀ ਹੈ। ਤੇ ਬਿਲਕੁਲ ਉਸੇ ਤਰਜ਼ ਦੇ ਉੱਤੇ ਜਿਹੜਾ ਕਿ 307 ਦੇ ਪਰਚੇ ਜਿਹੜੇ ਆ ਸਿੱਖ ਨੌਜਵਾਨਾਂ ਦੇ ਉੱਤੇ ਦਰਜ ਕੀਤੇ ਗਏ ਆ। ਤੇ ਇਹ ਹੁਣ ਸਮੁੱਚੀ ਕੌਮ ਦੇ ਵਿੱਚ ਇੱਕ ਜਿਹੜਾ ਕਿ ਹੁਲਾਰਾ ਆਇਆ। ਪਹਿਲਾਂ ਕੀਰਤਨੀ ਸਿੰਘਾਂ ਨੇ ਵੀ ਜਿਹੜਾ ਕਿ ਰੋਸ ਮਾਰਚ ਕਰਕੇ ਇਹ ਮੰਗ ਕੀਤੀ ਹੈ ਕਿ ਜਿਹੜੇ ਬੁੱਤ ਤੋਂ ਹਟਾਏ ਜਾਣ। ਉਸ ਤੋਂ ਬਾਅਦ ਪੰਥ ਦੇ ਜਿਹੜੇ ਇੱਕ ਪ੍ਰਸਿੱਧ ਢਾਡੀ ਜੀ ਤੇ ਕਵੀਸ਼ਰਾਂ ਨੇ ਜਿਹੜਾ ਕਿ ਮਾਰਚ ਕਰਕੇ ਮੰਗ ਕੀਤੀ ਹੈ ਕਿ ਬੁੱਤ ਤੋਂ ਹਟਾਏ ਜਾਣੇ ਚਾਹੀਦੇ ਨੇ। ਤੇ ਹੁਣ ਜਿਹੜਾ ਮੋਰਚਾ ਉੱਥੇ ਲਾਇਆ ਗਿਆ, ਇਹ ਸਮੁੱਚੇ ਕੌਮ ਦੀ ਆਵਾਜ਼ ਆ। ਤੇ ਜੇ ਅਸੀਂ ਸਮਝ ਸਕਦੇ ਹਾਂ ਕਿ ਜੇ ਇਹਨੂੰ ਗੰਭੀਰਤਾ ਦੇ ਨਾਲ ਨਾ ਸੁਣਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਇਹ ਸੰਘਰਸ਼ ਇਸ ਤੋਂ ਵੀ ਵੱਧ ਜਿਹੜਾ ਕਿ ਪ੍ਰਚੰਡ ਹੋ ਸਕਦਾ। ਜੀ ਬਲਜੀਤ ਸਿੰਘ ਜੀ, ਇਸ ਦੇ ਜੇ ਪਿਛੋਕੜ ਵੱਲ ਥੋੜ੍ਹੀ ਜਿਹੀ ਨਜ਼ਰ ਮਾਰਨੀ ਹੋਵੇ, ਜਿਹੜਾ ਹੁਣ ਜਦੋਂ ਦਾ ਇਹ ਮਸਲਾ ਸਾਹਮਣੇ ਆਇਆ ਤੇ ਸੋਸ਼ਲ ਮੀਡੀਆ ਤੇ ਅਦਰਵਾਈਜ਼ ਵੀ ਜਿਹੜੀ ਵਿਚਾਰ ਚਰਚਾ ਚੱਲ ਰਹੀ ਹੈ, ਬੁੱਤ ਸਥਾਪਿਤ ਉਦੋਂ ਕੀਤੇ ਜਾਂਦੇ ਆ ਜਦੋਂ ਪੰਥਕ ਕਹਾਉਣ ਵਾਲੀ ਬਾਦਲ ਸਰਕਾਰ ਜਿਹੜੀ ਹੈਗੀ ਆ ਉਹ ਸਰਕਾਰ ਪਾਵਰ ਦੇ ਵਿੱਚ ਸੀ ਪੰਜਾਬ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੋਣ ਜਾਂ ਈਵਨ ਦਮਦਮੀ ਟਕਸਾਲ ਜਿਹੜੀ ਹੈ ਉਹਨਾਂ ਦੇ ਮੁਖੀ ਹੋਣ, ਉਹ ਵੀ ਉਸ ਸਮੇਂ ਮੌਜੂਦ ਸੀ ਉੱਥੇ। ਜਿਹੜੀਆਂ ਫੋਟੋ ਪਿਕਚਰਸ ਵੀ ਸੋਸ਼ਲ ਮੀਡੀਆ ਤੇ ਅਦਰਵਾਈਜ਼ ਵਾਇਰਲ ਹੋ ਰਹੀਆਂ ਨੇ, ਜਿਨ੍ਹਾਂ ਨੇ ਜਿਸ ਮੌਕੇ ਦੇ ਉੱਤੇ ਇਹਨਾਂ ਬੁੱਤਾਂ ਦਾ ਜਿਹੜਾ ਉਦਘਾਟਨ ਹੈ ਜਾਂ ਹੈਰੀਟੇਜ ਸਟਰੀਟ ਦਾ ਜਿਹੜਾ ਉਦਘਾਟਨ ਹੈ ਉਹ ਕੀਤਾ ਗਿਆ। ਸੋ ਇਹਦੀ ਮਤਲਬ ਇੱਕ ਸਵਾਲ ਤਾਂ ਇੱਥੇ ਇਹੀ ਉੱਠਦਾ ਵੀ ਜਿਹੜੇ ਬੰਦੇ ਪਹਿਲਾਂ ਇਨਵੋਲਵ ਸੀ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਕੀ ਕਰਨ ਜਾ ਰਹੇ ਆ? ਹਾਂ ਬਿਲਕੁਲ, ਉਹਨਾਂ ਨੇ ਪੂਰੀ ਤਰ੍ਹਾਂ ਸੋਚ ਸਮਝ ਕੇ ਜਿਹੜਾ ਇਹ ਸਹਿਯੋਗ ਵੀ ਕੀਤਾ। ਉਹਨੂੰ ਪਤਾ ਸੀ ਕਿ ਅਸੀਂ ਕੀ ਕਰ ਰਹੇ ਹਾਂ। ਇਹਦੇ ਜੇ ਤੁਸੀਂ ਪਿਛੋਕੜ ਦੀ ਗੱਲ ਕੀਤੀ ਹੈ ਤੇ ਸਾਨੂੰ ਇਹਦੇ ਇਹ ਬੜੀ ਗੰਭੀਰਤਾ ਦੇ ਨਾਲ ਜਿਹੜਾ ਕਿ ਇਹਦੇ ਉੱਤੇ ਵਿਚਾਰ ਕਰਨੀ ਬਣਦੀ ਹੈ ਜੀ। ਅਸਲ ਵਿੱਚ 1947 ਤੋਂ ਹੀ ਲੈ ਕੇ ਇੱਕ ਕੌਮ ਜਿਹੜੀ ਆ ਕਿ ਆਪਣੇ ਹੱਕਾਂ ਲਈ ਲੜਦੀ ਆ ਰਹੀ ਹੈ ਇੰਡੀਆ ਦੇ ਵਿੱਚ। ਤੇ ਇਹ ਆ ਕਿ ਪਰ 1977 ਤੋਂ 78 ਤੋਂ ਪਹਿਲਾਂ ਜਦੋਂ ਤੱਕ ਪੰਜਾਬ ਦੇ ਰੰਗਮੰਚ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਹਮਣੇ ਨਹੀਂ ਆਉਂਦੇ ਜੀ, ਉਦੋਂ ਤੋਂ ਪਹਿਲਾਂ ਜਿਹੜੀ ਆ ਕਿ ਇੱਕ ਜਿਹੜੀ ਆ ਕਿ ਘੱਟ ਗਿਣਤੀ ਵਜੋਂ ਜਿਹੜਾ ਕਿ ਸੰਘਰਸ਼ ਲੜਿਆ ਜਾ ਰਿਹਾ ਸੀਗਾ। ਕਦੀ ਕਿਸੇ ਰੂਪ ਵਿੱਚ, ਕਦੀ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ, ਕਦੀ ਵਧੇਰੇ ਹੱਕਾਂ ਲਈ, ਕਦੀ ਇਸ ਤਰੀਕੇ ਨਾਲ ਜਿਹੜਾ ਕਿ ਇਹ ਸੰਘਰਸ਼ 1947 ਤੋਂ ਹੀ ਲੜਿਆ ਜਾ ਰਿਹਾ ਸੀਗਾ। ਪਰ ਜਿਸ ਵੇਲੇ ਪੰਜਾਬ ਦੇ ਰੰਗਮੰਚ ਉੱਤੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਸ਼ਖਸੀਅਤ ਜਿਹੜੀ ਸਾਹਮਣੇ ਆਉਂਦੀ ਆ, ਉਦੋਂ ਇਹ ਸੰਘਰਸ਼ ਇੱਕ ਕੌਮੀ ਸੰਘਰਸ਼ ਦੇ ਵਜੋਂ ਲੜਿਆ ਜਾਣਾ ਆਰੰਭ ਹੋਇਆ। ਤੇ ਉਦੋਂ ਪੰਥਕ ਮੁੱਦੇ ਉੱਭਰ ਕੇ ਜਿਹੜੇ ਆ ਸਾਹਮਣੇ ਆਏ। ਪੰਥਕ ਆਜ਼ਾਦੀ ਦੀ, ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਜਿਹੜੀ ਹੈ ਕਿ ਸਾਹਮਣੇ ਆਈ ਜੀ। ਤੇ ਉਸ ਤੋਂ ਬਾਅਦ ਜਿਹੜਾ ਕਿ ਇਹ ਸੰਘਰਸ਼ ਇੰਨਾ ਪ੍ਰਚੰਡ ਹੋਇਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿ ਇੰਨੇ ਜਲਾਉ ਦੇ ਵਿੱਚ ਪ੍ਰਗਟ ਹੋਇਆ ਕਿ ਇਹਨੇ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਬੁੱਤ ਪ੍ਰਸਤਾਂ ਦੀ ਹਕੂਮਤ ਦੇ ਸਾਹਮਣੇ ਲਾ ਕੇ ਰੱਖ ਦਿੱਤੇ। ਉਸ ਤੋਂ ਬਾਅਦ ਕੀ ਹੋਇਆ ਕਿ ਦਿੱਲੀ ਦੇ ਉੱਤੇ ਕੋਈ ਵੀ ਹਕੂਮਤ ਜਿਹੜੀ ਆਈ ਹੈ, ਬੇਸ਼ੱਕ ਉਹ ਕਾਂਗਰਸ ਦੀ ਹੋਵੇ, ਬੀਜੇਪੀ ਦੀ ਅਗਵਾਈ ਵਾਲੀ ਹੋਵੇ ਜਾਂ ਕੋਈ ਇੱਥੋਂ ਤੱਕ ਕਿ ਜਨਤਾ ਦਲ ਦੀ ਵੀ ਹੋਵੇ ਜੀ, ਉਹਨਾਂ ਦੇ ਮਨਾਂ ਦੇ ਵਿੱਚ ਸਿੱਖ ਸ਼ਬਦ ਜਿਹੜਾ ਕਿ ਇੱਕ ਖੌਫ ਬਣ ਕੇ ਬੈਠ ਗਿਆ ਕਿ ਇਹ ਸਿੱਖ ਸ਼ਬਦ ਜਾਂ ਪੰਥਕ ਸ਼ਬਦ ਜਿਹੜਾ ਵੀ ਇਹ ਜਿਹੜਾ ਵੀ ਇਹ ਸ਼ਬਦ ਵਰਤਦਾ ਸੀਗਾ ਉਹਦੇ ਖਿਲਾਫ ਜਿਹੜਾ ਕਿ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਰਹਿੰਦੇ ਸੀ। ਤੇ ਇਹ ਜਿਹੜੀ ਸਥਿਤੀ ਆ ਜਿਹੜੀ ਆ ਇਹ ਬਾਦਲ ਵਰਗੇ ਜਿਹੜੇ ਕੌਮ ਫਰੋਸ਼ ਨੇ ਇਹਨਾਂ ਦੇ ਲਈ ਬੜੀ ਔਖੀ ਸੀ। ਤੇ ਇਹਨਾਂ ਨੇ ਇੱਕ ਵਿਚਕਾਰਲਾ ਰਾਹ ਕੱਢਣਾ ਸੀਗਾ ਜਿਹਦੇ ਨਾਲ ਦਿੱਲੀ ਵੀ ਖੁਸ਼ ਹੋਵੇ
ਤੇ ਕਿਉਂਕਿ ਜੇ ਉਹ ਆਪਣੇ ਨਾਲੋਂ ਪੰਥਕ ਸ਼ਬਦ ਜਿਹੜਾ ਲਾ ਦਿੰਦੇ ਮੁਕੰਮਲ ਰੂਪ ਦੇ ਵਿੱਚ ਜੀ, ਤੇ ਫਿਰ ਦਿੱਲੀ ਨੇ ਨਾਰਾਜ਼ ਹੋ ਜਾਣਾ। ਜੇ ਆਪਣੇ ਪੰਥਕ ਅਖਵਾਉਂਦੇ ਆ ਤੇ ਫਿਰ ਦਿੱਲੀ ਨੇ ਨਾਰਾਜ਼ ਹੋਣਾ, ਤੇ ਜੇ ਪੰਥਕ ਸ਼ਬਦ ਲਾ ਦਿੰਦੇ ਆ ਤੇ ਫਿਰ ਸਿੱਖਾਂ ਦੇ ਵਿੱਚ ਉਹਨਾਂ ਦੀ ਵਕਤ ਕੋਈ ਨਹੀਂ ਸੀ ਰਹਿਣੀ ਜੀ। ਉਹਨਾਂ ਨੇ ਇੱਕ ਵਿਚਕਾਰਲਾ ਰਾਹ ਜਿਹੜਾ ਕੱਢ ਲਿਆ। ਪਹਿਲਾਂ ਤੇ ਅਕਾਲੀ ਦਲ ਜਿਹੜਾ ਕਿ ਸਿੱਖਾਂ ਦੀ ਇੱਕ ਜਥੇਬੰਦੀ ਇਤਿਹਾਸ ਹੈ ਜਿਹਦਾ, ਉਹਨੂੰ ਪੰਜਾਬੀ ਪਾਰਟੀ ਦੇ ਵਿੱਚ ਜਿਹੜਾ ਇਹਨਾਂ ਨੇ ਤਬਦੀਲ ਕੀਤਾ ਜੀ। ਉਸ ਤੋਂ ਬਾਅਦ ਜਿਹੜਾ ਕਿ ਸਿੱਖ ਕੌਮ ਦੇ ਹੱਕੀ ਸੰਘਰਸ਼ ਨੂੰ, ਕੌਮੀ ਸੰਘਰਸ਼ ਨੂੰ ਪੰਜਾਬ ਮਸਲੇ ਦਾ ਨਾਂ ਦਿੱਤਾ ਗਿਆ, ਪੰਜਾਬ ਦਾ ਸੰਘਰਸ਼ ਕਿਹਾ ਜਾਣ ਲੱਗਾ। ਤੇ ਸਿੱਖਾਂ ਨੇ ਜਿਹੜੀਆਂ ਸਿੱਖਾਂ ਦੇ ਨਾਲ ਜੋ ਕੁਝ ਧੱਕੇਸ਼ਾਹੀ ਹੋ ਰਹੀ ਹੈ ਉਹਨੂੰ ਪੰਜਾਬ ਦੇ ਨਾਲ ਧੱਕੇਸ਼ਾਹੀ ਕਿਹਾ ਜਾਣ ਲੱਗਾ ਜੀ। ਤੇ ਜਿਹੜੀਆਂ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ ਇਸ ਦੇਸ਼ ਦੀ ਆਜ਼ਾਦੀ ਲਈ ਉਹਨੂੰ ਪੰਜਾਬ ਦੀਆਂ ਕੁਰਬਾਨੀਆਂ ਕਿਹਾ ਜਾਣ ਲੱਗਾ। ਇਹਦੇ ਨਾਲ ਕੀ ਹੋਇਆ ਕਿ ਬਾਦਲ ਪਾਰਟੀ ਜਿਹੜੀ ਆ ਉਹ ਦਿੱਲੀ ਦੇ ਨੇੜੇ ਹੋਈ ਤੇ ਕਹਿ ਸਕਦੇ ਆ ਕਿ ਉਹ ਦਿੱਲੀ ਜਾ ਕੇ ਜਿਹੜੀ ਹੈ ਕਿ ਪੰਜਾਬੀ ਪਾਰਟੀ ਬਣ ਜਾਂਦੀ ਸੀ ਤੇ ਅੰਮ੍ਰਿਤਸਰ ਆ ਕੇ ਪੰਥਕ ਪਾਰਟੀ ਬਣ ਜਾਂਦੀ ਸੀ। ਜਿਹੜਾ ਕਿਉਂਕਿ ਇਹ ਇੱਕ ਤੁਸੀਂ ਇਹ ਵੀ ਵੇਖੋ ਕਿ ਇਹਨੇ ਜਿਹੜੇ ਨਾ 2 ਸੰਵਿਧਾਨ ਜਿਹੜੇ ਆ ਕਿ ਬਾਦਲ ਨੇ ਦਿੱਤੇ ਹੋਏ ਆ। ਜਿਸ ਵੇਲੇ ਇਹਨੇ ਕੋਈ ਸਿਆਸੀ ਇਲੈਕਸ਼ਨ ਲੜਨੀ ਆ ਉਸ ਵੇਲੇ ਜਿਹੜਾ ਕਿ ਇੱਕ ਸੈਕੂਲਰ ਪਾਰਟੀ ਦਾ ਜਿਹੜਾ ਸੰਵਿਧਾਨ ਜਿਹੜਾ ਪੇਸ਼ ਕੀਤਾ ਜਾਂਦਾ, ਤੇ ਜਦੋਂ ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨੀਆਂ ਉਦੋਂ ਇੱਕ ਪੰਥਕ ਪਾਰਟੀ ਦੇ ਤੌਰ ਤੇ ਜਿਹੜੀ ਹੈ ਕਿ ਚੋਣਾਂ ਲੜਦੀ ਹੈ। ਇਹ ਦੋਗਲੀ ਨੀਤੀ ਜਿਹੜੀ ਆ, ਕਿਉਂਕਿ ਦਿੱਲੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਚੜ੍ਹਨ ਲਈ ਜਿਹੜਾ ਕਿ ਸਿੱਖ ਤੇ ਪੰਥਕ ਜਿਹੜੇ ਨੇ ਜਿਹੜੇ ਸਿੰਬਲ ਨੇ ਉਹਨਾਂ ਨੂੰ ਪੰਜਾਬੀ ਦੇ ਸ਼ਬਦ ਦੇ ਹੇਠ ਦੱਬਣਾ ਜਿਹੜਾ ਇਹਨਾਂ ਲਈ ਜ਼ਰੂਰੀ ਬਣ ਗਿਆ ਸੀ। ਇਹੀ ਇੱਕ ਕਾਰਨ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਰਾਸਤ-ਏ-ਖਾਲਸਾ ਨਾਂ ਦਾ ਜਿਹੜਾ ਜਿਹੜਾ ਬਣਾਇਆ ਗਿਆ, ਜਿਹਨੂੰ ਇੱਕ ਅਜੂਬਾ ਵੀ ਕਿਹਾ ਜਾਂਦਾ ਜੀ। ਤੇ ਉਸ ਦੇ ਵਿੱਚ ਜਿਹੜਾ ਕਿ ਹੀਰ ਰਾਂਝੇ ਵਰਗਿਆਂ ਦੀਆਂ ਫੋਟੋਆਂ ਦੇ ਦੂਜੀਆਂ ਜਿਹੜੀਆਂ ਕਿ ਜਿਹਨੂੰ ਆਮ ਤੌਰ ਤੇ ਪੰਜਾਬੀ ਕਲਚਰ ਕਹਿ ਦਿੱਤਾ ਜਾਂਦਾ, ਤੇ ਇਹ ਸਵਾਲ ਜਿਹੜਾ ਕਿ ਉਦੋਂ ਤੋਂ ਉਹ ਵੀ ਉੱਠ ਰਿਹਾ ਕਿ ਵਿਰਾਸਤ-ਏ-ਖਾਲਸਾ ਦੇ ਵਿੱਚ ਹੀਰ ਰਾਂਝੇ ਵਰਗਿਆਂ ਦਾ ਕੀ ਕੰਮ ਆ ਜੀ। ਪਰ ਇਹ ਬਾਦਲ ਸਰਕਾਰ ਦੀ ਜਿਹੜੀ ਉਹ ਪਾਲਿਸੀ ਆ, ਬਾਦਲ ਐਂਡ ਪਾਰਟੀ ਜਿਹੜੀ ਆ, ਇਹਨਾਂ ਨੇ ਜਦੋਂ ਤੋਂ ਇਹ ਨੀਤੀ ਅਪਣਾਈ ਆ ਕਿ ਪੰਜਾਬੀ ਸ਼ਬਦ ਨੂੰ ਜਿਹੜਾ ਵੱਧ ਉਭਾਰਨਾ ਤੇ ਪੰਥਕ ਸ਼ਬਦ ਜਿਹੜਾ ਕਿ ਇਹਨੂੰ ਹੌਲੀ ਹੌਲੀ ਇਹਦੇ ਹੇਠ ਦੱਬ ਦੇਣਾ, ਤੇ ਇਹ ਉਦੋਂ ਤੋਂ ਇਹਨਾਂ ਦੀਆਂ ਪਾਲਿਸੀਆਂ ਜਿਹੜੀਆਂ ਚੱਲੀਆਂ ਆ ਰਹੀਆਂ ਨੇ। ਇਸੇ ਕਰਕੇ ਹੀ ਵਿਰਾਸਤ-ਏ-ਖਾਲਸਾ ਦੇ ਵਿੱਚ ਜਿਹੜਾ ਕਿ ਹੀਰ ਰਾਂਝੇ ਵਰਗੀਆਂ ਦੀਆਂ ਫੋਟੋਆਂ ਲਾਈਆਂ ਗਈਆਂ, ਤੇ ਇਸੇ ਹੀ ਨੀਤੀ ਦੇ ਤਹਿਤ ਜਿਹੜਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਜਿਹੜੀ ਵਿਰਾਸਤੀ ਸੜਕ ਆ ਉਹਦੇ ਉੱਤੇ ਆ ਗਿੱਧੇ ਭੰਗੜੇ ਦੇ ਜਿਹੜੇ ਕਿ ਨਚਾਰਾਂ ਦੇ ਬੁੱਤ ਜਿਹੜੇ ਆ ਕਿ ਲਾਏ ਗਏ। ਹਾਲਾਂਕਿ ਇਹ ਅਸਲ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਦਾ ਜਾਂ ਖਾਲਸੇ ਦਾ ਜਿਹੜਾ ਜੁਝਾਰੂ ਕਿਰਦਾਰ ਆ ਜੀ, ਉਹਨੂੰ ਨਚਾਰਾਂ ਜਾਂ ਨੱਚਦੇ ਪੰਜਾਬ ਵਰਗੇ ਦਾ ਨਾਂ ਦੇ ਕੇ ਉਹਦੇ ਥੱਲੇ ਦੱਬ ਦੇਣ ਦੀ ਜਿਹੜੀ ਆ ਇਹ ਬੜੀ ਸੂਖਮ ਸਾਜ਼ਿਸ਼ ਹੈ ਜਿਹੜੀ ਜਿਹਨੂੰ ਕੌਮ ਨੂੰ ਜਿਹੜੀਆਂ ਜਿੰਨੀਆਂ ਵੀ ਪੰਥਕ ਧਿਰਾਂ ਨੇ ਦਮਦਮੀ ਟਕਸਾਲ ਦੇ ਸਮੇਤ ਉਹਨਾਂ ਨੂੰ ਪਛਾਣਨਾ ਚਾਹੀਦਾ ਸੀ ਤੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਤੇ ਇਹ ਅਸੀਂ ਅਜੇ ਵੀ ਕਹਿ ਸਕਦੇ ਹਾਂ ਕਿ ਜਿਹੜੀ ਆ ਦੇਰ ਤੇ ਹੋਈ ਆ, ਪਰ ਹੁਣ ਵੀ ਜਿੰਨੀਆਂ ਪੰਥਕ ਸੰਸਥਾਵਾਂ ਪੰਥਕ ਜਥੇਬੰਦੀਆਂ ਜਿਹੜੀਆਂ ਉਹ ਆਪਣਾ ਫਰਜ਼ ਪਛਾਣਨ ਜੀ। ਤੇ ਇਹ ਅਸੀਂ ਜਿਹੜੀ ਗੱਲ ਕਰ ਰਹੇ ਨਾ ਕਿ ਜਿਵੇਂ ਇਹਨਾਂ ਨੇ ਪੰਜਾਬੀ ਸ਼ਬਦ ਜਿਹੜਾ ਕਿ ਸਿੱਖ ਦੀ ਬਜਾਏ ਉਭਾਰਨਾ ਸ਼ੁਰੂ ਕੀਤਾ, ਇਹ ਇੱਥੋਂ ਤੱਕ ਗਰਕ ਗਏ ਕਿ ਇਹਨਾਂ ਦਾ ਇੱਕ ਬੁਲਾਰਾ ਜਿਹੜਾ ਕਿ MP ਦੇ ਵਜੋਂ ਪਾਰਲੀਮੈਂਟ ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਬੋਲ ਰਿਹਾ ਸੀ, ਤੇ ਉਹਨੇ ਸਿੱਖਾਂ ਦੀਆਂ ਕੁਰਬਾਨੀਆਂ ਗਿਣਾਉਣੀਆਂ ਸੀਗੀਆਂ ਜਿਹੜੀਆਂ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ। ਉਹ ਅੰਕੜੇ ਜਿਹੜੇ ਨੇ ਕਿ ਆਮ ਤੌਰ ਤੇ ਜਿਹੜੇ ਪ੍ਰਚਲਿਤ ਨੇ, ਜਿਹੜੇ ਪੇਸ਼ ਕੀਤੇ ਜਾਂਦੇ ਆ ਕਿ ਇੰਨੇ ਲੋਕਾਂ ਨੂੰ ਜਿਹੜੇ ਫਾਂਸੀਆਂ ਹੋਈਆਂ ਉਹਨਾਂ ਦੇ ਵਿੱਚੋਂ ਸਿੱਖ ਇੰਨੇ ਸੀ, ਇੰਨਿਆਂ ਨੂੰ ਉਮਰ ਕੈਦ ਹੋਈ ਜਿਨ੍ਹਾਂ ਦੇ ਵਿੱਚੋਂ ਸਿੱਖ ਇੰਨੇ ਸੀ। ਉੱਥੇ ਉਹਨੇ ਸਿੱਖ ਸ਼ਬਦ ਦੀ ਬਜਾਏ ਪੰਜਾਬੀ ਸ਼ਬਦ ਵਰਤਿਆ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਜਿਹੜੀਆਂ ਨੇ ਉਹ ਇੰਨੀਆਂ ਨੇ। ਤੇ ਤੁਸੀਂ ਵੇਖੋ ਕਿ ਉੱਥੇ ਹੀ ਪਾਰਲੀਮੈਂਟ ਦੇ ਵਿੱਚ ਇੱਕ ਬੰਦਾ ਜਿਹੜਾ ਕਿ ਉਹ ਕਹਿੰਦਾ ਕਿ ਜੇ ਇਹ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਤੇ ਇਹਦੇ ਵਿੱਚ ਪੰਜਾਬੀ ਹਿੰਦੂਆਂ ਦੀਆਂ ਕੁਰਬਾਨੀਆਂ ਵੀ ਸ਼ਾਮਲ ਨੇ, ਇਕੱਲੇ ਸਿੱਖਾਂ ਦੀਆਂ ਕੁਰਬਾਨੀਆਂ ਨਹੀਂ ਆ। ਇਹ ਇੱਕ ਬਹੁਤ ਹੀ ਗਲਤ ਬਿਆਨੀ ਸੀਗੀ ਜਿਹੜੀ, ਕਿਉਂਕਿ ਉਹ ਨਿਰੋਲ ਸਿੱਖ ਕੁਰਬਾਨੀਆਂ ਦੇ ਅੰਕੜੇ ਨੇ। ਤੇ ਸੁਰਜੀਤ ਸਿੰਘ ਬਰਨਾਲਾ ਜਿਹੜਾ ਕਿ ਇਹਦਾ ਕੋਈ ਮੋੜਵਾਂ ਜਵਾਬ ਕਿਉਂਕਿ ਉਹ ਦੇਣ ਦੀ ਹੈਸੀਅਤ ਵਿੱਚ ਹੀ ਨਹੀਂ ਸੀ, ਕਿਉਂਕਿ ਖੁਦ ਜਿਹੜਾ ਕਿ ਇਹਨਾਂ ਨੇ ਇਹ ਇੱਕ ਗਲਤ ਸਟੈਂਡ ਜਿਹੜਾ ਲਿਆ ਤੇ ਉਹਦੇ ਕਰਕੇ ਹੀ ਜਿਹੜੀ ਕਿ ਇਹ ਗੜਬੜ ਸ਼ੁਰੂ ਤੋਂ ਚੱਲੀ ਆ ਰਹੀ ਆ। ਤੇ ਇਸੇ ਹੀ ਮਾਨਸਿਕਤਾ ਦੇ ਵਿੱਚੋਂ ਜਿਹੜਾ ਕਿ ਵਿਰਾਸਤ-ਏ-ਖਾਲਸਾ ਦੇ ਵਿੱਚ ਜਿਹੜਾ ਕਿ ਇਹਨਾਂ ਨੇ ਹੀਰ ਰਾਂਝੇ ਦੀਆਂ ਤਸਵੀਰਾਂ ਲਾਈਆਂ, ਤੇ ਇਸੇ ਹੀ ਮਾਨਸਿਕਤਾ ਦੇ ਵਿੱਚੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਜਿਹੜੀ ਸੜਕ ਆ ਉਹਦੇ ਉੱਤੇ
ਇਹ ਜਿਹੜੇ ਕਿ ਗਿੱਧੇ ਭੰਗੜੇ ਤੇ ਨਚਾਰਾਂ ਦੇ ਬੁੱਤ ਜਿਹੜੇ ਆ ਕਿ ਲਾਏ ਗਏ ਤੇ ਇਹ ਹੁਣ ਸਮੁੱਚੀ ਕੌਮ ਨੂੰ ਜਿਹੜੀ ਆ ਕਿ ਇਹ ਜਿਹੜੀ ਅਸੂਖ ਨੂੰ ਸਾਜ਼ਿਸ਼ ਜਿਹੜੀ ਆ ਕੌਮ ਦੇ ਖਿਲਾਫ ਇਹਨੂੰ ਪਛਾਣ ਕੇ ਇਹਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦੇਣਾ ਚਾਹੀਦਾ। ਜੀ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਜਿਹੜਾ ਇੱਕ ਡਿਫਰੈਂਟ ਪਾਰਟ ਆ ਪੰਜਾਬੀ ਕਲਚਰ ਦੇ ਥੱਲੇ, ਜਿਹੜੇ ਸਿੱਖ ਕਲਚਰ ਹੈਗਾ ਜਾਂ ਸਿੱਖ ਸਿਧਾਂਤ ਨੇ ਉਹਨਾਂ ਨੂੰ ਦੱਬਣ ਦੀ ਜਾਂ ਉਹਨਾਂ ਦੇ ਉੱਪਰ ਇੱਕ ਹੋਰ ਲੁਬਾਦਾ ਪਹਿਨਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਆ ਉਹ ਕੀਤੀ ਜਾ ਰਹੀ ਹੈ। ਪਰ ਇੱਥੇ ਜੇ ਆਮ ਲੋਕਾਂ ਦੀ ਗੱਲ ਕਰਨੀ ਹੋਵੇ, ਜਿਹੜਾ ਹੁਣ ਮਾਹੌਲ ਬਣਿਆ ਹੋਇਆ, ਇੱਕ ਪਾਸੇ ਜ਼ਰੂਰ ਜਿਹੜਾ ਸਿੱਖ ਥਾਟ ਹੈ ਉਹ ਪ੍ਰੋਟੈਸਟ ਕਰ ਰਿਹਾ, ਇਹਦੇ ਵਿਰੋਧ ਦੇ ਵਿੱਚ ਖਲੋਤਾ, ਪਰ ਇੱਕ ਤਬਕਾ ਉਹ ਵੀ ਮੌਜੂਦ ਹੈ ਜਿਹੜਾ ਕਹਿੰਦਾ ਵੀ ਜੀ ਕੀ ਗੱਲ ਹੋ ਗਈ, ਕਿੱਡੀ ਕੁ ਗੱਲ ਹੈ ਕਿ ਜਿਹੜਾ ਭੰਗੜਾ ਹੈਗਾ ਜਾਂ ਗਿੱਧਾ ਆ ਇਹ ਪੰਜਾਬੀ ਕਲਚਰ ਦਾ ਹਿੱਸਾ, ਸਾਡਾ ਸੱਭਿਆਚਾਰ ਹੈ, ਅਤੇ ਜੇ ਉੱਥੇ ਲੱਗੇ ਹੋਏ ਆ ਤਾਂ ਕੀ ਹੋ ਗਿਆ, ਤਾਂ ਕੀ ਗੱਲ ਹੋ ਗਈ। ਅਤੇ ਅਦਰਵਾਈਜ਼ ਜਦੋਂ ਵੀ ਸਿੱਖ ਇਸ਼ੂਜ਼ ਉੱਠਦੇ ਆ, ਪਹਿਲਾਂ ਜਦੋਂ ਇਹ ਇਸ਼ੂ ਉੱਠਿਆ ਵੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ, ਤਾਂ ਇਸ ਲਹਿਰ ਦੇ ਉਲਟ ਹੋਰ ਵੀ ਜਿਹੜੀ ਬਿਆਨਬਾਜ਼ੀ ਹੈਗੀ ਹੈ ਇੱਕ ਤਬਕੇ ਵੱਲੋਂ ਕੀਤੀ ਗਈ ਹੈ, ਉਹਨਾਂ ਨੂੰ ਸਮਝਾਉਣ ਦੇ ਲਈ ਕੀ ਸਮਝਦੇ ਹੋ ਕਿ ਇਸ ਜਿਹੜਾ ਅਸੀਂ ਆਪਣੀ ਵਿਰਾਸਤ ਦੀ ਗੱਲ ਕਰਦੇ ਹਾਂ ਅਤੇ ਉਹ ਜਿਹੜਾ ਦੁਫਾੜ ਹੈ ਉਹ ਨਾ ਪਵੇ, ਉਹ ਸਾਡੇ ਲੋਕਾਂ ਦੇ ਵਿੱਚੋਂ ਹੀ ਜਿਹੜੇ ਨੈਗੇਟਿਵ ਸਵਾਲ ਹੈਗੇ ਆ ਉਹ ਉੱਠ ਰਹੇ ਆ? ਹਾਂ, ਨਹੀਂ ਵੇਖੋ, ਇਹਦੇ ਪਿੱਛੇ ਵੀ ਬੜੀ ਲੰਮੀ ਰਣਨੀਤੀ ਜਿਹੜੀ ਹੈ ਕਿ ਦਿੱਲੀ ਦੀ ਹਕੂਮਤ ਦੀ ਆ। ਤੁਹਾਨੂੰ ਇਹ ਯਾਦ ਹੋਊਗਾ ਕਿ ਜਿਸ ਵੇਲੇ ਪੰਜਾਬ ਦੇ ਵਿੱਚੋਂ ਸਿੱਖ ਸੰਘਰਸ਼ ਨੂੰ ਦਬਾ ਦੇਣ ਦੀਆਂ ਜਿਹੜੀਆਂ ਕਿ ਟਾਰਾਂ ਮਾਰੀਆਂ ਜਾਣੀਆਂ ਸ਼ੁਰੂ ਹੋਈਆਂ 1992-93 ਤੋਂ ਬਾਅਦ, ਪੰਜਾਬ ਵਿੱਚ ਬੇਅੰਤ ਸਰਕਾਰ ਬਣਨ ਤੋਂ ਬਾਅਦ, ਉਸ ਟਾਈਮ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਤੇ ਪੁਲਿਸ ਮੁਖੀ KPS ਗਿੱਲ ਵੱਲੋਂ ਤੇ ਵੱਡੇ ਪੱਧਰ ਦੇ ਉੱਤੇ ਕਿ ਗਾਇਕਾਂ ਦੇ ਅਖਾੜੇ ਜਿਹੜੇ ਆ ਕਿ ਪਿੰਡਾਂ ਦੇ ਵਿੱਚ ਲਵਾਏ ਜਾਣੇ ਸ਼ੁਰੂ ਹੋਏ, ਜਿਹਦੇ ਵਿੱਚ KPS ਗਿੱਲ ਖੁਦ ਵੀ ਜਾ ਕੇ ਅਸੀਂ ਫੋਟੋਆਂ ਦੇਖ ਸਕਦੇ ਹਾਂ ਕਿ ਹੱਥ ਵਿੱਚ ਚਿਮਟਾ ਫੜ ਕੇ ਭੰਗੜਾ ਪਾਉਂਦਾ ਦੇਖਿਆ ਜਾ ਸਕਦਾ ਜੀ। ਉਹਦੇ ਪਿੱਛੇ ਜਿਹੜੀ ਆ ਕਿ ਅਸਲ ਵਿੱਚ ਉਹੀ ਪਾਲਿਸੀ ਸੀ ਕਿ ਪੰਜਾਬ ਦੀ ਜਵਾਨੀ, ਖਾਸ ਤੌਰ ਤੇ ਸਿੱਖ ਜਵਾਨੀ ਜਿਹੜੀ ਹੈ ਕਿ ਇਹਦਾ ਜਿਹੜਾ ਉੱਭਰ ਕੇ ਸਾਹਮਣੇ ਆਇਆ ਇੱਕ ਜੁਝਾਰੂ ਕਿਰਦਾਰ, ਉਹਨੂੰ ਨੱਚਦੇ ਟੱਪਦੇ ਪੰਜਾਬ ਦੇ ਕਿਰਦਾਰ ਦੇ ਥੱਲੇ ਜਾਂ ਨਚਾਰਾਂ ਦੇ ਕਿਰਦਾਰ ਦੇ ਥੱਲੇ ਦੱਬ ਦਿੱਤਾ ਜਾਵੇ। ਤੇ ਇਹੀ ਕਾਰਨ ਸੀ। ਅਸੀਂ ਨਹੀਂ ਇਹਦੀ ਕਹਿੰਦੇ ਵੀ ਇਸ ਤਰ੍ਹਾਂ ਦਾ ਜਿਹੜਾ ਗਿੱਧਾ ਤੇ ਭੰਗੜਾ ਪੰਜਾਬ ਦਾ ਕਲਚਰ ਨਹੀਂ ਹੈ, ਇਹ ਵੀ ਹੈ, ਪਰ ਇਹਦੇ ਲਈ ਵੱਖਰਾ ਤੁਸੀਂ ਕਿਤੇ ਮਿਊਜ਼ੀਅਮ ਬਣਾ ਸਕਦੇ ਹੋ ਤੇ ਜਿੱਥੇ ਇਹ ਤੁਸੀਂ ਦੱਸ ਸਕਦੇ ਹੋ, ਉਹਦੇ ਵਿੱਚ ਵੀ ਸਿਰਫ ਇਹ ਪੰਜਾਬ ਦਾ, ਜੇ ਤੁਸੀਂ ਇਹਦੀ ਵਿਰਾਸਤ ਦੱਸਣੀ ਹੈ, ਪੰਜਾਬ ਦਾ ਕਿਰਦਾਰ ਦੱਸਣਾ, ਤੇ ਉਹਦੇ ਵਿੱਚ ਵੀ ਇਕੱਲਾ ਗਿੱਧਾ ਤੇ ਭੰਗੜਾ ਹੀ ਨਹੀਂ ਆਉਂਦਾ। ਸ਼ੇਰੇ ਪੰਜਾਬ, ਮਹਾਰਾਜਾ ਜਿਹਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ, ਕਿ ਉਹ ਪੰਜਾਬ ਦੀ ਵਿਰਾਸਤ ਨਹੀਂ ਜੀ। ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਜਿਹੜੇ ਆ ਕਿ ਇਹਦੇ ਲਈ ਲੜਦੇ ਰਹੇ, ਕਿ ਉਹ ਪੰਜਾਬ ਦੀ ਵਿਰਾਸਤ ਨਹੀਂ ਆ। ਗੱਲ ਇਹ ਹੈ ਕਿ ਅਸਲ ਵਿੱਚ ਉਹ ਕਿਰਦਾਰ ਤੇ ਉਹ ਝਾਕੀਆਂ ਇਤਿਹਾਸ ਦੀਆਂ ਜਿਹਦੇ ਵਿੱਚੋਂ ਸਿੱਖ ਕੌਮ ਨੂੰ ਆਪਣੇ ਸਵੈਮਾਨ ਦੀ ਜਿਹੜੀ ਆ ਕਿ ਲੌ ਜਿਹੜੀ ਆ ਮਿਲਦੀ ਆ, ਉਹਨੂੰ ਇਸ ਕਲਚਰ ਦੇ ਥੱਲੇ ਦੱਬ ਦੇਣ ਦੀ ਸਾਜ਼ਿਸ਼ ਆ। ਤੇ ਇਹ ਜਿਹੜਾ ਕਿ ਕਿਉਂਕਿ ਇੱਕ ਸ਼ਰਾਰਤ ਦੇ ਨਾਲ ਕੀਤੀ ਜਾ ਰਹੀ, ਅਸੀਂ ਪੰਜਾਬੀ ਕਲਚਰ ਦੇ ਤੌਰ ਤੇ ਜਿਹੜੀ ਹੈ ਕਿ ਇਹਦੀ ਵਿਰੋਧਤਾ ਨਹੀਂ ਕਰਦੇ, ਪਰ ਜਿਸ ਵੇਲੇ ਪੰਜਾਬੀ ਕਲਚਰ ਦੇ ਨਾਂ ਹੇਠ ਜਿਹੜਾ ਕਿ ਪੰਥਕ ਤੇ ਸਿੱਖ ਜਿਹੜਾ ਕਿ ਕਲਚਰ ਉਹਨੂੰ ਦੱਬ ਦੇਣ ਦੀਆਂ, ਉਹਨੂੰ ਖਤਮ ਕਰ ਦੇਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਜਦੋਂ ਹੁੰਦੀਆਂ, ਤੇ ਉਸ ਟਾਈਮ ਤੇ ਇਹਦਾ ਵਿਰੋਧ ਜਿਹੜਾ ਕਿ ਕੀਤਾ ਜਾਣਾ ਜ਼ਰੂਰੀ ਬਣ ਜਾਂਦਾ। ਤੇ ਇਹ ਗਿੱਧੇ ਭੰਗੜੇ ਦੇ ਬੁੱਤ ਜਿਹੜੇ ਆ ਕਿ ਇਹ ਜੇ ਤਿਆਰ ਕੀਤੇ ਨੇ, ਇਹਨਾਂ ਦੇ ਲਈ ਕੋਈ ਹੋਰ ਤੁਸੀਂ ਥਾਂ ਵੇਖ ਕੇ ਕਿਤੇ ਵੱਖਰਾ ਇਹਦਾ ਮਿਊਜ਼ੀਅਮ ਬਣਾ ਲਓ, ਉੱਥੇ ਲਾ ਲਓ, ਕਿ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਦਰਬਾਰ ਸਾਹਿਬ ਨੂੰ ਜਾਂਦਾ ਜਿਹੜਾ ਰਸਤਾ, ਉੱਥੇ ਇਹ ਬੁੱਤ ਜਿਹੜੇ ਆ ਕਿ ਨਹੀਂ ਰਹਿਣੇ ਚਾਹੀਦੇ, ਤੇ ਇਹ ਇੱਥੋਂ ਚੇਂਜ ਹੋਣੇ ਚਾਹੀਦੇ ਆ ਜੀ। ਤੇ ਇਸ ਪਾਰਟ ਦੇ ਵਿੱਚ ਜਿਹੜਾ ਹੁਣ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਜਾਂ ਜਿਹੜਾ ਵਿਰੋਧ ਹੋ ਰਿਹਾ ਹੈ, ਸਿੱਖ ਜਥੇਬੰਦੀਆਂ ਦਾ ਵੀ ਸਾਥ ਹੈ, ਬਾਹਰੋਂ ਵੀ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਸਿੱਖ ਡਾਇਸਪੋਰਾ ਵੱਲੋਂ, ਉਹ ਵੀ ਇਸ ਦੇ ਹੱਕ ਦੇ ਵਿੱਚ ਹੋ ਰਹੀ ਹੈ ਕਿ ਬੁੱਤ ਉੱਥੋਂ ਹਟਾਏ ਜਾਣੇ ਚਾਹੀਦੇ ਨੇ। ਪਰ ਜਿਹੜਾ ਸਰਕਾਰ ਦਾ ਰਵੱਈਆ ਹੈ, ਜਿਵੇਂ ਜ਼ਿਕਰ ਹੋਇਆ ਕਿ 307 ਜਿਹੜੀ ਧਾਰਾ ਹੈਗੀ ਹੈ, ਉਹਦੇ ਥੱਲੇ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ, ਸੋ ਇੱਕ ਸਖਤ ਰਵੱਈਆ ਸਰਕਾਰ ਨੇ ਅਪਣਾਇਆ ਹੋਇਆ। ਤੇ ਹੁਣ ਤੱਕ ਪ੍ਰੋਟੈਸਟ ਦੇ ਬਾਵਜੂਦ ਕੋਈ ਵੀ ਜਿਹੜਾ ਪੋਜ਼ਿਟਿਵ ਰਿਸਪੌਂਸ ਸਰਕਾਰ ਵੱਲੋਂ ਨਹੀਂ ਦੇਖਣ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ। ਕੀ ਸਮਝਦੇ ਹੋ ਕਿ ਇਸ ਪ੍ਰੋਟੈਸਟ ਜਾਂ ਇਸ ਵਿਰੋਧ ਦਾ ਹਾਲ ਵੀ ਅੰਤ ਨੂੰ, ਜਿਵੇਂ ਬਾਕੀ ਵਿਰੋਧ ਪ੍ਰਦਰਸ਼ਨਾਂ ਦਾ ਹੁੰਦਾ, ਸਿੱਖ ਉੱਠਦੇ ਆ, ਪ੍ਰੋਟੈਸਟ ਕਰਦੇ ਆ ਤੇ ਉਹਨਾਂ ਤੇ ਲਾਠੀ ਚਾਰਜ ਹੁੰਦਾ, ਮੁੜ ਕੇ ਗੱਲ ਜਿਹੜੀ ਹੈਗੀ ਆ ਉੱਥੇ ਦੀ ਉੱਥੇ ਆ ਜਾਂਦੀ ਹੈ?
ਹਾਂ, ਜਿਵੇਂ ਤੁਸੀਂ ਕਿਹਾ ਕਿ ਸਰਕਾਰ ਨੇ ਸਖਤ ਰਵੱਈਆ ਅਪਣਾਇਆ ਹੋਇਆ। ਇਹ ਸਰਕਾਰ ਦਾ ਜਿਹੜਾ ਸਖਤ ਰਵੱਈਆ ਸਿਰਫ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਸਿੱਖ ਕੌਮ ਜਿਹੜੀ ਆ ਸਖਤ ਰਵੱਈਆ ਨਹੀਂ ਅਪਣਾਉਂਦੀ। ਅਸਲ ਵਿੱਚ ਕਈ ਵਾਰੀ ਕੀ ਹੁੰਦਾ ਕਿ ਸਾਡਾ ਹੁਣ ਤੱਕ ਜਿਹੜਾ ਨਾ ਕਿ ਹਰੇਕ ਸੰਘਰਸ਼ ਜਾਂ ਹਰੇਕ ਅੰਦੋਲਨ ਜਿਹੜਾ ਉਹ ਫੋਟੋਆਂ ਖਿਚਵਾਉਣ ਤੇ ਜਿਹੜਾ ਅਖਬਾਰਾਂ ਵਿੱਚ ਖਬਰ ਲਵਾਉਣ ਤੱਕ ਸੀਮਿਤ ਹੋ ਜਾਂਦਾ, ਤੇ ਇਹਦੇ ਨਾਲ ਜਿਹੜਾ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਕਿ ਉਹਨਾਂ ਦਾ ਹੌਸਲਾ ਵੱਧਦਾ ਕਿ ਸਿੱਖਾਂ ਉਹ ਸਮਝਦੀਆਂ ਕਿ ਸਿੱਖ ਮਰ ਗਏ ਨੇ ਤੇ ਹੁਣ ਇਹਨਾਂ ਦਾ ਮਾਸ, ਜਿਵੇਂ ਸਰਦਾਰ ਕਪੂਰ ਸਿੰਘ ਨੇ ਕਿਹਾ ਸੀਗਾ, ਤੇ ਉਹ ਸਮਝਦੇ ਆ ਕਿ ਸਿੱਖ ਮਰ ਗਏ ਆ ਜੀ, ਤੇ ਇਹਨਾਂ ਦਾ ਮਾਸ ਹੁਣ ਕੋਈ ਵੀ ਕਾਂ ਕੁੱਤਾ ਖਾ ਸਕਦਾ। ਇਹਦੇ ਲਈ ਜ਼ਰੂਰੀ ਹੈ ਕਿ ਸਾਨੂੰ ਆਪਣੇ ਜਿਉਂਦੇ ਹੋਣ ਦਾ ਸਬੂਤ ਜਿਹੜਾ ਕਿ ਉਹ ਦੇਣਾ ਪਊਗਾ। ਤੇ ਇਹ ਸੰਘਰਸ਼ ਜਦੋਂ ਤੱਕ ਕੌਮ ਜਿਹੜੀ ਆ ਸਖਤ ਰੁਖ ਨਹੀਂ ਅਪਣਾਉਂਦੀ ਉਦੋਂ ਤੱਕ ਸਰਕਾਰ ਦਾ ਜਿਹੜਾ ਕਿ ਇਹ ਸਖਤ ਰੁਖ ਇਸੇ ਤਰ੍ਹਾਂ ਜਿਹੜਾ ਕਿ ਉਹ ਬਣਿਆ ਰਹੂਗਾ। ਤੇ ਇਹਦੇ ਲਈ ਜ਼ਰੂਰੀ ਹੈ ਕਿ ਕੌਮ ਇਕਮੁੱਠ ਵੀ ਹੋਵੇ ਤੇ ਇਹਦੇ ਲਈ ਸਖਤ ਸਟੈਂਡ ਲੈ ਕੇ ਇੱਕ ਸਖਤ ਸੰਘਰਸ਼ ਜਿਹੜਾ ਕਿ ਇਹਦੇ ਖਿਲਾਫ ਆਰੰਭ ਕੀਤਾ ਜਾਣਾ ਚਾਹੀਦਾ। ਜੀ ਬਿਲਕੁਲ ਬਲਜੀਤ ਸਿੰਘ ਜੀ, ਪਰ ਜਾਂਦੇ ਜਾਂਦੇ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਹੋ ਰਹੀਆਂ ਨੇ ਉਸ ਬਾਬਤ ਵੀ ਮੈਂ ਤੁਹਾਡੇ ਥੋੜ੍ਹੇ ਜਿਹੇ ਵਿਚਾਰ ਜਾਣਨੇ ਚਾਹੂੰਗਾ। ਜਿਵੇਂ ਹੁਣ ਦਿੱਲੀ ਦੇ ਵਿੱਚ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਬਾਦਲ ਦਲ ਵੱਲੋਂ ਇਹ ਇੱਕ ਨੀਤੀ ਦੇ ਤਹਿਤ ਪੰਜਾਬੀ ਕਲਚਰ ਲਿਆ ਕੇ ਜਾਂ ਕੇਂਦਰ ਦੀ ਨੀਤੀ ਦੇ ਤਹਿਤ ਇੰਪਲੀਮੈਂਟ ਕੀਤਾ ਗਿਆ ਕਿ ਜਿਹੜਾ ਸਿੱਖ ਕਲਚਰ ਹੈਗਾ ਜਾਂ ਸਿੱਖ ਸਿਧਾਂਤ ਹੈਗੇ ਆ ਉਹਨਾਂ ਨੂੰ ਦੱਬਿਆ ਜਾਵੇ ਤੇ ਉੱਤੇ ਉਹਦੇ ਪੰਜਾਬੀ ਕਲਚਰ ਦਾ ਜਿਹੜਾ ਪਾਜ ਮੁਲੰਮਾ ਹੈ ਉਹ ਉਹਦੇ ਉੱਤੇ ਚਾੜਿਆ ਜਾਵੇ। ਸੋ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਕਿਤੇ ਨਾ ਕਿਤੇ ਹੁਣ ਜਿਹੜੀ ਬਾਦਲ ਦਲ ਦੀ ਖਟਾਸ ਜਾਂ ਗੱਠਜੋੜ ਬੀਜੇਪੀ ਦੇ ਨਾਲ ਉਹਦੇ ਤੇ ਜਿਹੜਾ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਦਿੱਲੀ ਦੇ ਵਿੱਚ ਗੱਠਜੋੜ ਟੁੱਟਾ ਤੇ ਹੁਣ ਪੰਜਾਬ ਦੇ ਵਿੱਚ ਵੀ ਹਾਲਾਤ ਡਿਫਰੈਂਟ ਬਣਦੇ ਜਾ ਰਹੇ ਆ ਤੇ ਬਾਦਲ ਦਲ ਦਾ ਜਿਹੜਾ ਰਿਐਕਸ਼ਨ ਹੈ ਉਹ ਪੰਜਾਬ ਦੇ ਹੱਕ ਦੇ ਵਿੱਚ ਜਿਹੜੀ ਬਿਆਨਬਾਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਸੋ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਕਿ ਇਹ ਜਿਹੜੀ ਗੱਲ ਹੈਗੀ ਹੈ ਇਹ ਕਿੱਧਰ ਜਾ ਸਕਦੀ ਹੈ, ਖਾਸ ਤੌਰ ਤੇ ਜਦੋਂ ਸਿੱਖ ਸਿਧਾਂਤਾਂ ਦੀ ਗੱਲ ਆਉਂਦੀ ਹੈ, ਸਿੱਖ ਸਿਧਾਂਤਾਂ ਦੇ ਜਾਂ ਸਿੱਖੀ ਦੇ ਇਹ ਗੱਲ ਪੱਖ ਦੇ ਵਿੱਚ ਜਾਂਦੀ ਨਜ਼ਰ ਆਉਂਦੀ ਹੈ ਇਹ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਜਾਂ ਖਿਲਾਫ? ਹਾਂ, ਜੇ ਤੇ ਕੌਮ ਇਸ ਨੂੰ ਸਹੀ ਤਰੀਕੇ ਦੇ ਨਾਲ ਸਮਝ ਲਵੇ ਤੇ ਫਿਰ ਤੇ ਇਹ ਕੌਮ ਦੇ ਪੱਖ ਵਿੱਚ ਵੀ ਜਾ ਸਕਦੀ ਹੈ। ਪਰ ਜੇ ਅਸੀਂ ਅਸਲ ਜਿਹੜੀ ਆ ਕਿ ਇਹਦੇ ਪਿੱਛੇ ਪਾਲਿਸੀ ਕੰਮ ਕਰ ਰਹੀ ਹੈ ਉਹਨੂੰ ਨਾ ਸਮਝ ਕੇ, ਜਿਵੇਂ ਕਿ ਆਮ ਹੁੰਦਾ ਕਿ ਜਿਹੜੇ ਕਿ ਬਾਦਲ ਦਲ ਦੇ ਨਾਲੋਂ ਟੁੱਟ ਗਏ ਕੁਝ ਲੋਕੀ ਜੀ, ਉਹਨਾਂ ਦੀ ਜੈ ਜੈਕਾਰ ਕਰਨੀ ਸ਼ੁਰੂ ਕਰ ਦਿੰਦੀ ਹੈ ਆਪਣੀ ਕੌਮ ਕਿ ਇਹਨਾਂ ਨੇ ਬਹੁਤ ਵੱਡਾ ਜਿਹੜਾ ਕਿ ਫੈਸਲਾ ਲਿਆ, ਇਹ ਜਿਹੜੇ ਕਿ ਇਨਕਲਾਬੀ ਲੋਕ ਨੇ, ਇਹ ਟਕਸਾਲੀ ਨੇ। ਤੇ ਫਿਰ ਅਸਲ ਵਿੱਚ ਸਾਡੀ ਕੌਮ ਦੇ ਪੱਲੇ ਜਿਹੜੀ ਆ ਕਿ ਨਿਰਾਸ਼ਾ ਹੀ ਪਊਗੀ, ਕਿਉਂਕਿ ਇਹ ਉਹੀ ਲੋਕ ਨੇ, ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਹੋਵੇ, ਰਣਜੀਤ ਸਿੰਘ ਬ੍ਰਹਮਪੁਰਾ ਹੋਵੇ ਜਾਂ ਜਿਹੜੇ ਹੋਰ ਇਹਨਾਂ ਦੇ ਸਾਥੀ ਹੋਣ ਜਿਹੜੇ ਕਿ ਅੱਜ ਬਾਦਲ ਦਲ ਦੇ ਖਿਲਾਫ ਝੰਡਾ ਚੁੱਕੀ ਕਰਦੇ ਆ। ਇਹ ਉਹੀ ਲੋਕ ਨੇ ਜਿਸ ਵੇਲੇ ਬਾਦਲ ਪਰਿਵਾਰ ਦੇ ਵੱਲੋਂ ਸਿੱਖ ਪਰੰਪਰਾਵਾਂ ਦਾ ਘਾਣ ਕੀਤਾ ਜਾ ਰਿਹਾ ਸੀਗਾ ਤੇ ਇਹ ਉਹਨਾਂ ਦੇ ਨਾਲ ਸੀ। ਜਿੱਥੇ ਜਿੱਥੇ ਵੀ ਉਹਨੇ ਕੌਮ ਦੇ ਜੜ੍ਹਾਂ ਵੱਢੀਆਂ, ਇਹ ਲੋਕ ਉਹਨਾਂ ਦੇ ਸਾਥੀ ਬਣ ਕੇ ਉਹਨਾਂ ਦਾ ਸਾਥ ਦਿੰਦੇ ਰਹੇ ਆ। ਤੇ ਅੱਜ ਅਸਲ ਵਿੱਚ ਕਿਉਂਕਿ ਬੀਜੇਪੀ ਤੇ RSS ਨੇ ਵੇਖ ਲਿਆ ਕਿ ਬਾਦਲ ਸਰਕਾਰ ਦੀ ਸਾਖ ਜਿਹੜੀ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਹੁਤ ਜਿਹੜੀ ਹੈ ਕਿ ਡਿੱਗ ਚੁੱਕੀ ਹੈ। ਤੇ ਉਹਨਾਂ ਨੂੰ ਅਸਲ ਵਿੱਚ ਬਾਦਲ ਦੀ ਬਜਾਏ ਜਿਹੜਾ ਕਿ ਕੋਈ ਹੋਰ ਆਪਣਾ ਮੋਹਰਾ ਚਾਹੀਦਾ ਤੇ ਅਸਲ ਵਿੱਚ ਉਹਨਾਂ ਨੂੰ ਹੀ ਇਹ ਥਾਪੜਾ ਦੇ ਕੇ ਜਿਹੜੇ ਆ ਕਿ ਇਹ ਅੱਗੇ ਕੀਤੇ ਆ। ਤੇ ਜੇ ਸਿੱਖ ਜਿਹੜੇ ਆ ਹੁਣ ਤੱਕ ਜਿਹੜੇ ਕਿ ਬਾਦਲ ਨੂੰ ਸਮਝ ਚੁੱਕੇ ਆ, ਇਹਦਾ ਕੌਮ ਘਾਤਕ ਕਿਰਦਾਰ ਸਮਝ ਚੁੱਕੇ ਆ, ਉਹ ਜੇ ਬਾਦਲ ਨੂੰ ਛੱਡ ਕੇ ਜਾ ਕੇ ਨਾਲ ਜੁੜ ਜਾਂਦੇ ਆ ਤੇ ਇਹ ਸਾਡੀ ਕੌਮ ਦੀ ਬਹੁਤ ਵੱਡੀ ਤਰਾਸਦੀ ਹੋਊਗੀ। ਸਾਨੂੰ ਇਹਨਾਂ ਦੋਹਾਂ ਨੂੰ ਹੀ ਪਛਾਣ ਕੇ ਉਹ ਪੰਥਕ ਧਿਰਾਂ ਜਿਹੜੀਆਂ ਕਿ ਲੰਮੇ ਸਮੇਂ ਤੋਂ ਆਪਣੇ ਕੌਮੀ ਹੱਕਾਂ ਲਈ, ਕੌਮੀ ਘਰ ਖਾਲਿਸਤਾਨ ਲਈ ਲੜਦੀਆਂ ਆ ਰਹੀਆਂ ਨੇ, ਉਹਨਾਂ ਦਾ ਸਾਥ ਦੇਣਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦੇ ਜਿਹੜੇ ਆ ਇਹ ਵਰਤਾਰਾ ਜਿਹੜਾ ਕਿ ਜੇ ਅੱਜ ਜਿਹੜੇ ਨੇ ਬਾਦਲ ਦਲ ਦੇ ਵਿੱਚੋਂ ਬਾਹਰ ਆ ਕੇ ਜਿਹੜਾ ਕਿ ਝੰਡਾ ਚੁੱਕੀ ਕਰਦੇ ਤੇ ਆਪਣੇ ਪੰਥਕ ਹੋਣ ਦੀਆਂ ਗੱਲਾਂ ਕਰਦੇ ਆ। ਇਹਨਾਂ ਦਾ ਸਾਥ ਦੇਣਾ ਜਿਹੜਾ ਕਿ ਸਿੱਖ ਕੌਮ ਦੇ ਨਾਲ ਇੱਕ ਹੋਰ ਜਿਹੜਾ ਕਿ ਧੋਖਾ ਹੋਊਗਾ। ਤੇ ਇਹ ਸੁਚੇਤ ਜੇ ਕੌਮ ਹੋ ਜਾਵੇ ਤੇ ਇਹ ਸਾਰਾ ਵਰਤਾਰਾ ਜਿਹੜਾ ਕਿ ਕੌਮ ਦੇ ਹੱਕ ਦੇ ਵਿੱਚ ਜਾ ਸਕਦਾ ਜੀ। ਤੇ ਅੰਤ ਦੇ ਵਿੱਚ ਜਿਹੜਾ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਹੜਾ ਮਾਹੌਲ ਬਣਿਆ ਹੋਇਆ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚੋਂ ਵੀ ਵਿਰੋਧ ਦੀ ਲਾਈਨ ਉੱਠ ਰਹੀ ਹੈ, ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਜਾਂ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਪੋਲਰਾਈਜੇਸ਼ਨ ਦੀ ਨੀਤੀ ਹੈ, ਇਹ ਸਾਰੇ ਦੇ ਖਿਲਾਫ ਜਿਹੜਾ 25 ਤਰੀਕ ਦਾ ਬੰਦ ਦਾ ਸੱਦਾ ਹੈ ਉਹਨੂੰ ਕਿਵੇਂ ਦਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ?
ਹਾਂ ਬਿਲਕੁਲ, ਅਸਲ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜਾ ਕਿ ਜਿਵੇਂ ਨਾਜ਼ੀਵਾਦ ਨੇ ਜਰਮਨ ਦੇ ਵਿੱਚ ਯਹੂਦੀਆਂ ਦੇ ਜਾਂ ਹੋਰ ਕੌਮਾਂ ਦੇ ਨਾਲ ਕੀਤਾ, ਉਸ ਤਰੀਕੇ ਦੀ ਪਾਲਿਸੀ ਦੇ ਨਾਲ ਮੁਸਲਮਾਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਤੇ ਸਿੱਖ ਕੌਮ ਦਾ ਫਰਜ਼ ਬਣਦਾ ਕਿ ਇਹਦੇ ਖਿਲਾਫ ਜਿਹੜੀ ਹੈ ਕਿ ਆਵਾਜ਼ ਬੁਲੰਦ ਕੀਤੀ ਜਾਵੇ ਜੀ। ਪਰ ਇਹਦੇ ਲਈ ਜਿਹੜਾ ਕਿ ਜ਼ਰੂਰੀ ਹੈ ਕਿ ਜਿਵੇਂ ਇੰਡੀਆ ਲੈਵਲ ਦੇ ਉੱਤੇ ਜਿਹੜਾ ਇਹ ਸੰਘਰਸ਼ ਚੱਲ ਰਿਹਾ, ਇਹਦੇ ਖਿਲਾਫ ਆਵਾਜ਼ ਬੁਲੰਦ ਹੋ ਰਹੀ ਹੈ। ਉਹਨਾਂ ਨੇ ਹੁਣ ਮੇਰੇ ਖਿਆਲ ਪਹਿਲਾਂ 31 ਜਨਵਰੀ ਜਾਂ ਹੁਣ 29 ਜਨਵਰੀ ਦਾ ਜਿਹੜਾ ਕਿ ਭਾਰਤ ਬੰਦ ਦਾ ਸੱਦਾ ਦਿੱਤਾ ਜੀ। ਤੇ ਮੇਰੇ ਖਿਆਲ ਦੇ ਨਾਲ ਜਿਹੜਾ ਕਿ ਉਹਨਾਂ ਦੇ ਨਾਲ ਤਾਲਮੇਲ ਕਰਕੇ ਇੱਕ ਤਰੀਕ ਜਿਹੜੀ ਆ ਕਿ ਉਹ ਰੱਖ ਲੈਣੀ ਚਾਹੀਦੀ ਹੈ, ਜਿਹਦੇ ਵਿੱਚ ਜਦੋਂ ਸਮੁੱਚਾ ਭਾਰਤ ਬੰਦ ਆ ਤੇ ਉਹਦੇ ਵਿੱਚ ਹੀ ਜਿਹੜਾ ਕਿ ਪੰਜਾਬ ਬੰਦ ਵੀ ਕੀਤਾ ਜਾਣਾ ਚਾਹੀਦਾ, ਤਾਂ ਕਿ ਇਹ ਸੰਘਰਸ਼ ਜਿਹੜਾ ਕਿ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਚੱਲਦਾ ਰਹੇ। ਜੀ ਬਲਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ, ਇਹ ਸਾਰੇ ਪਾਰਟ ਨੂੰ ਜਿਹੜੀ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਨੂੰ ਜਾਂਦੀ ਸੜਕ ਹੈ, ਜਿਹਦਾ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੇ ਬੁੱਤ ਸਥਾਪਿਤ ਕੀਤੇ ਗਏ ਆ, ਉੱਥੇ ਸੰਘਰਸ਼ ਵਿੱਢਿਆ ਗਿਆ। ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕਰ ਰਹੀਆਂ ਨੇ ਤੇ ਉਹਨਾਂ ਬੁੱਤਾਂ ਨੂੰ ਤੋੜਨ ਦੇ ਮਾਮਲੇ ਦੇ ਵਿੱਚ ਜਿਨ੍ਹਾਂ ਸਿੱਖ ਨੌਜਵਾਨਾਂ ਦੇ ਉੱਤੇ ਧਾਰਾ 307 ਦੇ ਤਹਿਤ ਪਰਚਾ ਦਰਜ ਕੀਤਾ ਗਿਆ, ਗ੍ਰਿਫਤਾਰੀਆਂ ਹੋਈਆਂ ਨੇ, ਉਹਨਾਂ ਨੂੰ ਛਡਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਬਿਨਾਂ ਸ਼ਰਤ ਉਹਨਾਂ ਨੂੰ ਛੱਡਿਆ ਜਾਵੇ। ਸੋ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਡਿਵੈਲਪਮੈਂਟਸ ਜਿਹੜੀਆਂ ਹੋਣਗੀਆਂ ਉਹਦੇ ਬਾਬਤ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ ਇਸ ਪ੍ਰੋਗਰਾਮ ਦੇ ਰਾਹੀਂ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹੁੰਦੇ ਹਾਂ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TVE84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਤੇ ਸਾਨੂੰ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।